ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੂਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸੈਲਮਾ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਹਰੀਨਾ ਤੋਂ, ਦਲਵੀਰ ਸਿੰਘ ਗਿਆਓ ਲਾਈਵੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਚਾਹ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲੀ ਖਬਰ ਕਰਦੇ ਹਾਂ। ਅੱਜ ਜਿਹੜੇ ਗੁਲਬਰਗ ਦੇ ਕਾਂਡ ਹੋਇਆ ਸੀਗਾ ਉਹਦੇ ਵਿੱਚ 24 ਲੋਕ ਦੋਸ਼ੀ ਪਾਏ ਗਏ। ਐਕਚੁਅਲੀ ਜੀ ਇਹ ਗੁਜਰਾਤ ਦੇ ਦੰਗਿਆਂ ਦੇ ਦੌਰਾਨ ਗੁਲਬਰਗ ਸੁਸਾਇਟੀ ਦੇ ਵਿੱਚ ਕਾਂਗਰਸੀ ਐਮਪੀ ਅਹਿਸਾਨ ਜ਼ਾਫਰੀ ਸਣੇ 69 ਲੋਕਾਂ ਨੂੰ ਜਿਉਂਦਿਆਂ ਸਾੜ ਕੇ ਮਾਰਨ ਦੀ ਵਾਰਦਾਤ ਸੀਗੀ ਜੀ। ਉਦੋਂ 14 ਸਾਲ ਹੋ ਗਏ ਔਰ 14 ਸਾਲ ਤੋਂ ਬਾਅਦ ਇੱਕ ਵਿਸ਼ੇਸ਼ ਅਦਾਲਤ ਨੇ 24 ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਹੈ, ਪਰ ਇਹਨਾਂ ਸਾਰਿਆਂ ਤੋਂ ਸਾਜ਼ਿਸ਼ ਦਾ ਦੋਸ਼ ਜਿਹੜਾ ਜੀ ਉਹ ਹਟਾ ਦਿੱਤਾ। ਜੱਜ ਨੇ ਭਾਜਪਾ ਕਾਰਪੋਰੇਟ ਵਿਪਨ ਪਟੇਲ ਸਣੇ 36 ਮੁਲਜ਼ਮਾਂ ਨੂੰ ਸਾਫ਼ ਜਿਹੜਾ ਜੀ ਉਹ ਬਰੀ ਕਰ ਦਿੱਤਾ ਹੈ। ਮੁਕੱਦਮੇ ਦੀ ਕਾਰਵਾਈ ਦੀ ਲੰਬੀ ਜਿਹੜੀ ਪ੍ਰਕਿਰਿਆ ਉਹਦਾ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ 66 ਵਿੱਚੋਂ 6 ਜਿਹੜੇ ਲੋਕ ਸੀਗੇ ਮੁਲਜ਼ਮ ਬਣਾਏ ਗਏ ਸੀ, ਉਹਨਾਂ ਦੀ ਮੌਤ ਹੋ ਚੁੱਕੀ ਆ। 24 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਉਹਦੇ ਵਿੱਚੋਂ 11 ਤੇ ਹੱਤਿਆ ਦੇ ਦੋਸ਼ ਸਿੱਧ ਹੋਏ ਨੇ, ਜਦੋਂ ਕਿ ਵਿਸ਼ਵ ਹਿੰਦੂ ਪਰਿਸ਼ਦ ਨੇਤਾ ਅਤੁਲ ਵੈਦਿਆ ਸਣੇ 13 ਮੁਲਜ਼ਮਾਂ ਦੇ ਖਿਲਾਫ ਹਲਕੇ ਦੋਸ਼ ਸਿੱਧ ਹੋਏ ਨੇ। ਦੋਸ਼ੀਆਂ ਨੂੰ ਸਜ਼ਾ 6 ਜੂਨ ਨੂੰ ਜਿਹੜੀ ਆ ਉਹ ਸੁਣਾਈ ਜਾਊਗੀ। ਉਧਰ ਕਾਂਗਰਸੀ ਐਮਪੀ ਅਹਿਸਾਨ ਜ਼ਾਫਰੀ ਦੀ ਪਤਨੀ ਜ਼ਕੀਆ ਜ਼ਾਫਰੀ ਨੇ ਅਦਾਲਤ ਦੇ ਵੱਲੋਂ 36 ਮੁਲਜ਼ਮਾਂ ਨੂੰ ਬਰੀ ਕਰਨ ਤੇ ਰੋਸ ਜ਼ਾਹਰ ਕੀਤਾ ਜੀ। ਉਹਨੇ ਕਿਹਾ ਕਿ ਲੋਕਾਂ ਦੇ ਹਥਿਆਰਿਆਂ ਨੂੰ ਛੱਡ ਦਿੱਤਾ ਗਿਆ ਔਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਪੁੱਤਰ ਤਨਵੀਰ ਜ਼ਾਫਰੀ ਨੇ ਇਹ ਕਿਹਾ ਜੀ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਦਾਇਰ ਕਰਨ ਤੋਂ ਪਹਿਲਾਂ ਵਕੀਲਾਂ ਨਾਲ ਸਲਾਹ ਮਸ਼ਵਰਾ ਜਿਹੜਾ ਉਹ ਕਰਨਗੇ। ਜਿਹੜਾ ਅਹਿਸਾਨ ਜ਼ਾਫਰੀ ਦੀ ਪਤਨੀ ਨੇ ਇਹ ਕਿਹਾ ਕਿ ਇਨਸਾਫ ਦੇ ਵਾਸਤੇ ਉਹਨਾਂ ਦੀ ਲੜਾਈ ਜਿਹੜੀ ਆ ਜੀ ਉਹ ਜਾਰੀ ਰਹੂਗੀ। ਇਹਦੇ ਦੌਰਾਨ ਕਾਂਗਰਸ ਨੇ ਗੁਲਬਰਗ ਸੁਸਾਇਟੀ ਕਤਲੇਆਮ ਬਾਰੇ ਫੈਸਲੇ ਦਾ ਸਵਾਗਤ ਕੀਤਾ ਔਰ 24 ਮੁਲਜ਼ਮਾਂ ਦੇ ਦੋਸ਼ੀ ਸਿੱਧ ਹੋਣ ਦੇ ਨਾਲ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਇਨਸਾਫ ਉਹਨਾਂ ਨੂੰ ਮਿਲਿਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ। ਇੱਕ ਮਜ਼ਦੂਰ ਆਗੂ ਸੀ ਤੇ ਅਕਾਲੀ ਸਰਪੰਚ ਨੇ ਉਸ ਤੇ ਹਮਲਾ ਕਰਤਾ। ਇਹ ਤਾਂ ਕਹਾਣੀ ਤਕਰੀਬਨ ਰੋਜ਼ ਦੀ ਹੋਈ ਹੈ ਜੀ। ਕਿਤੇ ਨਾ ਕਿਤੇ ਇਹੀ ਕੁਝ ਹੋ ਰਿਹਾ, ਜਾਂ ਤਾਂ ਤੁਸੀਂ ਇਹ ਕਹਿ ਲਓ ਕਿ ਇਹ ਫਰਸਟ੍ਰੇਸ਼ਨ ਹੈ ਜਿਹੜੀ ਕਿ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਬੁਢਲਾਡਾ ਦੇ ਵਿੱਚ ਇਹ ਕਾਫੀ ਸਰਗਰਮ ਨੇ ਜੀ। ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਨੇ, CPI ML ਦੇ ਇਹ ਸੂਬਾਈ ਆਗੂ ਨੇ ਕਾਮਰੇਡ ਭਗਵੰਤ ਸਿੰਘ ਸਮਾਓ। ਇਹਦੇ ਉੱਤੇ ਪਿੰਡ ਬੋੜਾਵਾਲ ਦੇ ਵਿੱਚ ਜਿਹੜਾ ਜੀ ਅਕਾਲੀ ਸਰਪੰਚ ਦੇ ਨਾਲ ਜਿਹੜਾ ਅਕਾਲੀ ਸਰਪੰਚ ਹੈ ਉਹਨੇ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਜਿਹੜਾ ਜੀ ਇਹਦੇ ਉੱਤੇ ਹਮਲਾ ਕਰ ਦਿੱਤਾ। ਐਕਚੁਅਲੀ ਇਹ ਮਜ਼ਦੂਰ ਆਗੂ ਜੀ ਮਾਨਸਾ ਦੇ ਵਿੱਚ ਜਿਹੜਾ ਇੱਕ ਦਲਿਤਾਂ ਦੇ ਸੰਬੰਧੀ ਧਰਨਾ ਜਿਹੜਾ ਚੱਲ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਪਿੰਡ ਬੋੜਾਵਾਲ ਦੇ ਵਿੱਚ ਮਜ਼ਦੂਰਾਂ ਨੂੰ ਲਾਮਬੰਦ ਕਰਨ ਦੇ ਵਾਸਤੇ ਆਇਆ ਸੀਗਾ। ਜਿਹੜੀ ਉਹਨੇ ਮੀਟਿੰਗ ਰੱਖੀ, ਜਦੋਂ ਉਹਨੂੰ ਸੰਬੋਧਨ ਕਰਨ ਲੱਗਾ ਤਾਂ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜਾ ਪਿੰਡ ਦਾ ਸਰਪੰਚ ਹੈ ਉਹਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹਦੇ ਉੱਤੇ ਹਮਲਾ ਜਿਹੜਾ ਜੀ ਉਹ ਕਰ ਦਿੱਤਾ। ਇਹ ਜਿਹੜਾ ਆਗੂ ਹੈ ਭਗਵੰਤ ਸਿੰਘ ਸਮਾਓ, ਉਹ ਸਖਤ ਜ਼ਖਮੀ ਹਾਲਤ ਦੇ ਵਿੱਚ ਇਸ ਵੇਲੇ ਮਾਨਸਾ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਪਿਆ। ਜਿਹੜੇ ਇਹ ਪਿੰਡ ਦੇ ਲੋਕ ਸੀਗੇ ਜੀ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਨੇ, ਉਹਨਾਂ ਨੇ ਆ ਕੇ ਕਿਹਾ ਕਿ ਉਹਨਾਂ ਤੋਂ ਮਨਜ਼ੂਰੀ ਲਏ ਬਿਨਾਂ ਪਿੰਡ ਦੇ ਵਿੱਚ ਮੀਟਿੰਗ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਨਾਂ ਨੂੰ ਉੱਪਰੋਂ ਹਦਾਇਤ ਹੈ ਕਿ ਪਿੰਡ ਦੇ ਵਿੱਚ ਕਿਸੇ ਦਾ ਇਕੱਠ ਜਿਹੜਾ ਜੀ ਉਹ ਨਹੀਂ ਕਰਨ ਦੇਣਾ। ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਜਿਹੜੀਆਂ ਜੀ ਉਹ ਕਿਸੇ ਨੂੰ ਨਹੀਂ ਕਰਨ ਦੇਣੀਆਂ ਔਰ ਉਹਦੇ ਵਾਸਤੇ ਉੱਪਰੋਂ ਜਿਹੜਾ ਜੀ ਉਹ ਹੁਕਮ ਲੈਣਾ ਪਊਗਾ। ਇਹ ਜਿਹੜਾ ਜੀ ਇਹ ਇਸ ਪਿੰਡ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਜੀ ਪਿੰਡ ਦੇ ਲੋਕਾਂ ਦੇ ਵਿੱਚ ਔਰ ਮਜ਼ਦੂਰਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੋਸ ਜਿਹੜਾ ਜੀ ਉਹ ਪਾਇਆ ਜਾ ਰਿਹਾ ਔਰ ਕੇਸ ਜਿਹੜਾ ਦਰਜ ਕੀਤਾ ਗਿਆ ਪਿੰਡ ਦੇ ਸਰਪੰਚ ਤੇ ਉਹਦੇ ਬਾਕੀ ਜਿਹੜੇ ਸਾਥੀ ਆ ਉਹਨਾਂ ਦੇ ਉੱਤੇ ਜੀ 5 ਤੋਂ 7 ਜਿਹੜੇ ਉਹ ਹਮਲਾਵਰ ਦੱਸੇ ਗਏ ਨੇ ਜੀ। ਅੱਜ ਹੀ ਬਿਲਕੁਲ ਨਾਦਰ ਸ਼ਾਹ ਦੇ ਟਾਈਮ ਦੀਆਂ ਗੱਲਾਂ ਸੁਣਦੇ ਸੀ, ਪਰ ਹੁਣ ਬਿਲਕੁਲ ਹੀ ਅੱਖੀਂ ਦੇਖਣ ਨੂੰ ਮਿਲਦੀਆਂ। ਅੱਗੇ ਪੰਜਾਬ ਕਾਂਗਰਸ ਦੀ ਗੱਲ ਕਰੀਏ ਕਿ ਪੰਜਾਬ ਕਾਂਗਰਸ ਨੇ ਚੋਣ ਰਣਨੀਤੀ ਬਦਲਣ ਦਾ ਫੈਸਲਾ ਲਿਆ। ਕੱਲ ਜਿਹੜੀ ਮੁਲਾਕਾਤ ਹੈ ਜੀ ਉਹ ਲੰਮੀ ਚੌੜੀ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰਾਹੁਲ ਗਾਂਧੀ ਹੋਰਾਂ ਦੇ ਨਾਲ। ਔਰ ਇਹ ਪਤਾ ਲੱਗਿਆ ਜੀ ਕਿ ਰਾਹੁਲ ਗਾਂਧੀ ਨੇ, ਜੋ ਕਾਂਗਰਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਨਵੀਂ ਰਣਨੀਤੀ ਆ ਉਹਨੂੰ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਆ। ਸ਼ਾਇਦ ਇਸੇ ਕਰਕੇ ਹੀ ਪਹਿਲਾਂ ਜਿਹੜੀ ਇੰਨੀ ਬਿਆਨਬਾਜ਼ੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਰਾਹੁਲ ਗਾਂਧੀ ਹੋਰਾਂ ਦੇ ਹੱਕ ਦੇ ਵਿੱਚ। ਹੁਣ ਪੰਜਾਬ ਦੇ ਵਿੱਚ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਜਿਹੜੀ ਆ ਜੀ ਉਹਨੂੰ ਲੋਕ ਮੁੱਦਿਆਂ ਦੇ ਨਾਲ ਜੋੜਨ ਦਾ ਰਾਹ ਅਖਤਿਆਰ ਜਿਹੜਾ ਜੀ ਉਹ ਕੀਤਾ। ਸੜਕਾਂ ਤੇ ਤਾਂ ਆਉਣਾ ਪੈ ਗਿਆ ਜੀ। ਸੋ ਰਾਜ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਉਲੀਕਣ ਦੇ ਵਾਸਤੇ ਜਿਹੜਾ ਜੀ ਇਹ ਮੁਲਾਕਾਤ ਕੀਤੀ ਗਈ ਸੀਗੀ। ਇਹ ਪਤਾ ਲੱਗਿਆ ਜੀ ਕਿ 8 ਜੂਨ ਤੋਂ ਸਿਆਸੀ ਮੁਹਿੰਮ ਜਿਹੜੀ ਆ ਜੀ ਉਹ ਵਿੱਢੀ ਜਾਊਗੀ, ਜਿਹਦੇ ਤਹਿਤ ਰਾਜ ਦੇ ਤਿੰਨੋਂ ਖੇਤਰਾਂ ਦੇ ਵਿੱਚ ਧਰਨੇ ਜਿਹੜੇ ਆ ਜੀ ਉਹ ਦਿੱਤੇ ਜਾਣਗੇ। ਅਮਨ ਕਾਨੂੰਨ ਦੇ ਮੁੱਦੇ ਨੂੰ ਲੈ ਕੇ ਜਲੰਧਰ ਦੇ ਵਿੱਚ, ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਤੇ ਸਰਕਾਰੀ ਵਿਭਾਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਸਵਾਲ ਦੇ ਉੱਤੇ ਬਠਿੰਡੇ ਦੇ ਵਿੱਚ ਜਿਹੜਾ ਜੀ ਉਹ ਧਰਨਾ ਦਿੱਤਾ ਜਾਊਗਾ। ਪਹਿਲਾ ਧਰਨਾ ਜਿਹੜਾ ਜੀ ਕਾਂਗਰਸ ਉਹ 8 ਜੂਨ ਨੂੰ ਗੁਰਦਾਸਪੁਰ ਦੇ ਵਿੱਚ ਦੇਵੇਗੀ, ਜਿੱਥੇ ਖੰਡ ਮਿੱਲਾਂ ਵੱਲ ਜਿਹੜੇ ਪੈਸੇ ਬਕਾਇਆ ਨੇ ਕਿਸਾਨਾਂ ਦੇ ਉਹ ਦਿਵਾਉਣ ਦੇ ਵਾਸਤੇ ਇਹ ਜਿਹੜਾ ਜੀ ਧਰਨਾ ਲਾਇਆ ਜਾਊਗਾ। ਉਸ ਤੋਂ ਬਾਅਦ ਜਿਹੜਾ ਹੈ ਜੀ ਧਰਨਾ ਉਹ ਹੋਊਗਾ ਜੀ ਇੱਥੇ ਜਲੰਧਰ ਦੇ ਵਿੱਚ। ਔਰ ਜਲੰਧਰ ਦੇ ਵਿੱਚ ਜਿਹੜਾ ਜੀ ਇਹ ਲੱਗਣ ਵਾਲਾ ਧਰਨਾ ਹੈ, ਇਹਦੇ ਵਾਸਤੇ ਇਹ ਪਤਾ ਲੱਗਿਆ ਜੀ ਕਿ ਜਿਹੜੇ ਦੁਆਬੇ ਦੇ ਵਿੱਚ ਕਾਂਗਰਸ ਜਿੱਥੇ ਉਹਦੇ ਪੈਰ ਉਖੜ ਰਹੇ ਨੇ ਉਹ ਦੁਬਾਰਾ ਪੈਰ ਲਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਜੀ ਉਹ ਰਹੂਗੀ। ਔਰ ਤੀਜਾ ਧਰਨਾ ਜਿਹੜਾ ਜੀ ਉਹ ਬਾਦਲ ਦੇ ਜੱਦੀ ਹਲਕੇ ਲੰਬੀ ਦੇ ਵਿੱਚ ਜਿਹੜਾ ਜੀ ਉਹ ਲਾਇਆ ਜਾਊਗਾ। ਇਹ ਜਿਹੜਾ ਨੌਕਰੀਆਂ ਦੇ ਵਿੱਚ ਘੁਟਾਲਾ ਹੋਇਆ ਉਹਨੂੰ ਲੈ ਕੇ ਜਿਹੜਾ ਜੀ ਧਰਨਾ ਲਾਇਆ ਜਾਊਗਾ। 42, 43, 44 ਡਿਗਰੀ ਤਾਪਮਾਨ ਦੇ ਵਿੱਚ ਰਾਜੇ ਜਦੋਂ ਸੜਕਾਂ ਤੇ ਨਿਕਲਣਗੇ ਤਾਂ ਫਿਰ ਸਵਾਲ ਤਾਂ ਜਿਹੜਾ ਜ਼ਰੂਰ ਖੜਾ ਹੋਊਗਾ ਜੀ ਕਿ ਗੱਦੀ ਦੇ ਵਾਸਤੇ ਕੀ ਕੁਛ ਨਹੀਂ ਕਰਨਾ ਪੈਂਦਾ ਜੀ। ਬਸ ਜੀ ਵੋਟਾਂ ਮੰਗਣ ਤੱਕ ਆ, ਬਾਅਦ ਵਿੱਚ ਤੇ ਰਾਜੇ ਬਾਹਰ ਨਿਕਲਣ ਜਾਂ ਨਾ ਨਿਕਲਣ। ਤੇ ਅੱਗੇ ਆਪਾਂ ਨੌਕਰੀ ਘੁਟਾਲੇ ਦੀ ਗੱਲ ਕੀਤੀ ਆ, ਨੌਕਰੀ ਘੁਟਾਲੇ ਵਾਲੀ ਡੱਡੀ ਦੀ ਵੀ ਕਈ ਵਾਰ ਗੱਲ ਕੀਤੀ ਆ। ਕਹਿੰਦੇ ਡੱਡੀ ਪੁਲਿਸ ਦੀ ਪਹੁੰਚ ਤੋਂ ਬਾਹਰ। ਬਿਲਕੁਲ ਜੀ, ਐਕਚੁਅਲੀ ਇਹ ਨੌਕਰੀ ਘੁਟਾਲੇ ਦੀਆਂ ਪਰਤਾਂ ਹੀ ਨੇ ਜੀ ਜਿੰਨੀਆਂ ਕੁ ਖੁੱਲ੍ਹ ਰਹੀਆਂ ਨੇ ਕੰਟੀਨਿਊਸ। ਪਰ ਇਹ ਹੈ ਜੀ ਕਿ ਡੋਡਾ ਡੱਡੀ ਜਿਹੜੇ ਨੇ ਜੀ ਉਹ ਪੰਜਾਬ ਦੇ ਵਿੱਚ ਛਾਏ ਹੋਏ ਨੇ ਇੱਕ ਕਿਸਮ ਦੇ ਨਾਲ। ਜਿਹੜਾ ਮਲੋਟ ਦਾ ਇਹ ਅਕਾਲੀ ਕੌਂਸਲਰ ਹੈ ਜੀ ਸ਼ਾਮ ਲਾਲ ਗੁਪਤਾ ਉਰਫ ਡੱਡੀ, ਉਹ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਜਿਹੜਾ ਜੀ ਉਹ ਬਣ ਗਿਆ। ਵਿਜੀਲੈਂਸ ਨੇ ਫਰਾਰ ਕੌਂਸਲਰ ਡੱਡੀ ਦੀ ਪੈਰ ਨੱਪਣ ਦੇ ਵਾਸਤੇ ਜਿਹੜਾ ਜੀ ਕਈ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਨੇ। ਵਿਜੀਲੈਂਸ ਕੋਲ ਇਹ ਜਾਣਕਾਰੀ ਤਾਂ ਪਹੁੰਚ ਗਈ ਕਿ ਡੱਡੀ ਆਪਣਾ ਪਾਸਪੋਰਟ ਜਿਹੜਾ ਜੀ ਉਹ ਘਰੋਂ ਲੈ ਗਿਆ। ਇਹਦਾ ਮਤਲਬ ਇਹ ਕਿ ਉਹ ਵਿਦੇਸ਼ ਜਿਹੜਾ ਜੀ ਉਹ ਨਿਕਲ ਸਕਦਾ ਹੈ। ਮਾਲਵਾ ਖਿੱਤੇ ਦੇ ਅੱਧੀ ਦਰਜਨ ਦੇ ਉਹ ਉਮੀਦਵਾਰ ਵੀ ਆਪਣੇ ਘਰਾਂ ਤੋਂ ਫਰਾਰ ਨੇ ਜਿਨ੍ਹਾਂ ਨੇ ਵੱਡੀ ਦੇ ਕੇ ਨੌਕਰੀ ਜਿਹੜੀ ਆ ਜੀ ਉਹ ਹਾਸਲ ਕੀਤੀ ਹੈ। ਵਿਜੀਲੈਂਸ ਕਹਿੰਦੀ ਹੈ ਕਿ ਅਸੀਂ ਸੂਈਏ ਜਿਹੜੇ ਆ ਜੀ ਇਹਨਾਂ ਦੇ ਪਿੱਛੇ ਲਾਏ ਹੋਏ ਨੇ। ਬਠਿੰਡੇ ਦਾ ਇੱਕ ਵੱਡਾ ਅਕਾਲੀ ਨੇਤਾ ਜਿਹੜਾ ਜੀ ਉਹਦੇ ਮੁੰਡੇ ਤੋਂ ਵੀ ਚੰਡੀਗੜ੍ਹ ਦੇ ਵਿੱਚ ਸੱਦ ਕੇ ਵਿਜੀਲੈਂਸ ਡਿਪਾਰਟਮੈਂਟ ਨੇ ਪੁੱਛਗਿੱਛ ਜਿਹੜੀ ਕੀਤੀ ਆ। ਅਕਾਲੀ ਆਗੂ ਦਾ ਇਹ ਮੁੰਡਾ ਜਿਹੜਾ ਜੀ ਉਹਨੇ ਵੀ ਇਹ ਨੌਕਰੀ ਜਿਹੜੀ ਆ ਜੀ ਉਹ ਹਾਸਲ ਕੀਤੀ ਆ। ਔਰ ਇਹ ਵੀ ਪਤਾ ਲੱਗਾ ਜੀ ਕਿ ਇਸ ਘੁਟਾਲੇ ਦੇ ਵਿੱਚ ਇੱਕ ਵੱਡੇ ਅਕਾਲੀ ਨੇਤਾ ਦਾ ਨਾਮ ਜਿਹੜਾ ਜੀ ਉਹ ਬੋਲਦਾ। ਵਿਜੀਲੈਂਸ ਨੇ ਕੌਂਸਲਰ ਡੱਡੀ ਪ੍ਰਤੀ ਸੁਰ ਜਿਹੜੀ ਆ ਜੀ ਉਹ ਨਰਮ ਕਰ ਲਈ ਹੈ। ਡੱਡੀ ਦਾ ਮਲੋਟ ਦੇ ਵਿੱਚ ਜਿਹੜਾ ਸਥਿਤ ਸਟੋਰ ਹੈ ਉਹ ਆਮ ਵਾਂਗ ਜਿਹੜਾ ਖੁੱਲ੍ਹ ਰਿਹਾ। ਪਹਿਲਾਂ ਛਾਪੇਮਾਰੀ ਜ਼ਰੂਰ ਕੀਤੀ ਆ ਪਰ ਹੁਣ ਜਿਹੜੀ ਆ ਜੀ ਉਹ ਛਾਪੇਮਾਰੀ ਤਕਰੀਬਨ ਬੰਦ ਹੋ ਗਈ ਆ। ਜਿਵੇਂ ਮੈਂ ਪਹਿਲਾਂ ਸਾਂਝਾ ਕੀਤਾ ਜੀ ਜਿਹੜੀ ਕਾਂਗਰਸ ਹੈ ਉਹਦੇ ਵੱਲੋਂ ਜਿਹੜਾ ਲੰਬੀ ਦੇ ਵਿੱਚ ਧਰਨਾ ਦਿੱਤਾ ਜਾਣਾ ਉਹ ਇਸੇ ਸਬੰਧ ਦੇ ਵਿੱਚ ਹੈ। ਇਸ ਕਰਕੇ ਇਹ ਮਾਮਲਾ ਜਿਹੜਾ ਜੀ ਉਹ ਭਖਦਾ ਨਜ਼ਰ ਆ ਰਿਹਾ। ਵਿਜੀਲੈਂਸ ਹੋ ਸਕਦਾ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਕੋਈ ਨਾ ਕੋਈ ਸਰਗਰਮੀ ਜਿਹੜੀ ਜੀ ਫੜੇ ਕਾਂਗਰਸ ਦੇ ਲੱਗਣ ਵਾਲੇ ਇਸ ਧਰਨੇ ਤੋਂ ਪਹਿਲਾਂ। ਨੌਕਰੀ ਘੁਟਾਲੇ ਦੇ ਵਿੱਚ ਭਿੱਖੀ ਕਨੈਕਸ਼ਨ ਜਿਹੜਾ ਜੀ ਉਹ ਸਾਹਮਣੇ ਆਇਆ। ਭਿੱਖੀ ਦੇ ਅੱਧੀ ਦਰਜਨ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਵਿਜੀਲੈਂਸ ਵਿਭਾਗ ਨੇ ਚੰਡੀਗੜ੍ਹ ਬੁਲਾ ਕੇ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਆ। ਭਿੱਖੀ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਵਾਰਡ ਅਟੈਂਡੈਂਟ ਭਰਤੀ ਹੋਇਆ ਜਿਹੜਾ ਰਣਜੀਤ ਸਿੰਘ ਤੇ ਉਹਦਾ ਨਾਲ ਦਾ ਜਿਹੜਾ ਸਾਥੀ ਆ ਹਿਤੇਸ਼ ਕੁਮਾਰ, ਉਹਦੇ ਤੋਂ ਪੁੱਛ ਪੜਤਾਲ ਜਿਹੜੀ ਆ ਜੀ ਉਹ ਹੋ ਚੁੱਕੀ ਆ। ਅਮਿਤ ਸਾਗਰ ਜਿਹੜਾ ਇਸ ਘੁਟਾਲੇ ਦੇ ਵਿੱਚ ਫੜਿਆ ਗਿਆ ਸੀਗਾ ਜੀ ਉਹ ਜੇਲ੍ਹ ਦੇ ਵਿੱਚ ਆ, ਜਿਹੜਾ ਕਿ ਇਸ ਘੁਟਾਲੇ ਦੀ ਅਹਿਮ ਕੜੀ ਜਿਹੜੀ ਆ ਜੀ ਉਹ ਕਿਹਾ ਜਾ ਰਿਹਾ। ਜਿਹੜਾ ਕਿ ਅਮਿਤ ਸਾਗਰ ਜਿਹੜਾ ਸੀਗਾ ਜੀ ਉਹ ਕੌਂਸਲਰ ਡੱਡੀ ਦੇ PA ਵਜੋਂ ਜਿਹੜਾ ਜੀ ਉਹ ਵਿਚਰ ਰਿਹਾ ਸੀਗਾ। ਔਰ ਇਹੀ ਅਸਲ ਦੇ ਵਿੱਚ ਸੂਤਰਧਾਰ ਜਿਹੜਾ ਜੀ ਮੇਨ ਕਿਹਾ ਜਾ ਰਿਹਾ ਜਿਹਦੇ ਰਾਹੀਂ ਪੈਸੇ ਜਿਹੜੇ ਉਹ ਸਾਰੇ ਲਏ ਜਾਂਦੇ ਸੀਗੇ। ਬਿਲਕੁਲ ਜੀ, ਬਹੁਤ ਸਾਰੀਆਂ ਕੜੀਆਂ ਜਿਹੜੀਆਂ ਇਹ ਜੁੜਦੀਆਂ ਘੁਟਾਲੇ ਹੀ ਆ। ਹਰ ਇੱਕ ਨੂੰ ਘੁਟਾਲਾ ਕਰਨਾ ਆਉਂਦਾ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਜਿਹੜੀ ਫਸਲਾਂ ਦੀ ਵਿਭਿੰਨਤਾ ਸੀਗੀ ਉਹਦੇ ਕਾਰਨ ਕਰਕੇ ਕਰੋੜਾਂ ਦਾ ਨੁਕਸਾਨ।
ਐਕਚੁਅਲੀ ਜੀ ਗੱਲਾਂ ਹੀ ਨੇ ਜਿਹੜੀਆਂ ਕਰਨ ਵਾਲੀਆਂ। ਆਪਾਂ ਅਕਸਰ ਗੱਲ ਕਰਦੇ ਆ, 2 ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਸਰੋਤਿਆਂ ਦੇ ਨਾਲ ਕਿ ਜਦੋਂ ਜਿਹੜੇ ਇੱਥੇ ਮੰਤਰੀ ਸੰਤਰੀ ਨੇ ਉਹਨਾਂ ਨੇ ਇੰਨੀ ਕੁ ਗੱਲ ਜਿਹੜੀ ਜੀ ਕਹਿਤੀ ਕਿ ਐਤਕੀ ਝੋਨੇ ਦੇ ਉੱਤੇ ਸਖਤੀ ਨਹੀਂ ਤੇ ਕਿਸਾਨ ਜਿਹੜਾ ਜੀ ਉਹ ਭੱਜ ਕੇ ਝੋਨਾ ਲਾਉਣ ਲੱਗ ਗਏ ਜੀ। ਇਹ ਸੋਚੇ ਤੋਂ ਬਿਨਾਂ ਕਿ ਇਹ ਨੁਕਸਾਨ ਉਹਨਾਂ ਦਾ ਵੀ ਹੈ ਜੀ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦੇ ਵੱਲੋਂ ਪਿਛਲੇ 1.5 ਦਹਾਕੇ ਤੋਂ ਜਿਹੜੀ ਫਸਲੀ ਵਿਭਿੰਨਤਾ ਉਹਦਾ ਕੀਤਾ ਜਾ ਰਿਹਾ ਜਿਹੜਾ ਪ੍ਰਚਾਰ ਹੈ, ਉਹ ਖੂਹ ਖਾਤੇ ਹੀ ਸਾਰਾ ਕੁਝ ਜਿਹੜਾ ਜੀ ਪੈਸਾ ਪੈ ਗਿਆ। ਕਰੋੜਾਂ ਰੁਪਈਏ ਇਹਦੇ ਉੱਤੇ ਜਿਹੜੇ ਆ ਜੀ ਉਹ ਖਰਚੇ ਜਾ ਰਹੇ ਨੇ। ਨਤੀਜਾ ਇਹਦਾ ਸਿਫਰ ਹੈ। ਕੇਂਦਰ ਸਰਕਾਰ ਦੇ ਵੱਲੋਂ ਝੋਨੇ ਦਾ ਜਿਹੜਾ ਘੱਟੋ ਘੱਟ ਭਾਅ ਆ ਉਹ 60 ਰੁਪਈਏ ਵਧਾਉਣ ਦੇ ਬਾਵਜੂਦ 16-17 ਦੌਰਾਨ ਝੋਨੇ ਦੇ ਹੇਠ ਰਕਬੇ ਦਾ ਵਾਧਾ ਰਿਕਾਰਡ ਪੱਧਰ ਦੇ ਉੱਤੇ ਪੁੱਜਣ ਦਾ ਜਿਹੜਾ ਜੀ ਉਹ ਅਨੁਮਾਨ ਹੈ। ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਾਸਮਤੀ ਹੇਠ ਵੀ ਰਕਬਾ ਘਟਾਉਣ ਦੀ ਸਲਾਹ ਜਿਹੜੀ ਆ ਉਹ ਦਿੱਤੀ ਆ। ਔਰ ਇਹਦੇ ਵਿੱਚ ਪੂਸਾ 44 ਵਰਗੀਆਂ ਜਿਹੜੀਆਂ ਸਧਾਰਨ ਕਿਸਮਾਂ ਵਾਲਾ ਝੋਨਾ ਉਹ ਲਾਇਆ ਜਾਊਗਾ। ਕੇਂਦਰ ਸਰਕਾਰ ਨੇ ਏ ਗ੍ਰੇਡ ਝੋਨੇ ਦਾ ਭਾਅ 60 ਰੁਪਈਏ ਕੁਇੰਟਲ ਵਧਾ ਕੇ 1510 ਰੁਪਈਏ ਕਰਨ ਦਾ ਐਲਾਨ ਜਿਹੜਾ ਕੀਤਾ। ਔਰ ਪੰਜਾਬ ਦੇ ਵਿੱਚ ਇਸੇ ਕਿਸਮ ਦੀ ਬਿਜਾਈ ਜਿਹੜੀ ਹੁੰਦੀ ਹੈ, ਇਹ ਵਾਧਾ ਬੇਸ਼ੱਕ ਸਿਰਫ 4% ਹੈ ਤੇ ਮਹਿੰਗਾਈ ਦੀ ਦਰ ਨੂੰ ਵੀ ਇਹ ਪੂਰਾ ਨਹੀਂ ਕਰਦਾ। ਇਹਦੇ ਬਾਵਜੂਦ ਜਿਹੜਾ ਜੀ ਝੋਨੇ ਹੇਠ ਰਕਬਾ ਪਿਛਲੇ ਸਾਲ ਦੇ 28 ਲੱਖ ਤੋਂ ਵੱਧ ਕੇ 30 ਲੱਖ ਹੈਕਟੇਅਰ ਜਿਹੜਾ ਜੀ ਉਹ ਹੋ ਸਕਦਾ ਹੈ। ਔਰ ਇਹਦੇ ਵਿੱਚ ਬਾਸਮਤੀ ਵੀ ਸ਼ਾਮਲ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਾਰਕੀਟ ਦੀ ਸਮੱਸਿਆ ਕਰਕੇ ਬਾਸਮਤੀ ਹੇਠ ਰਕਬਾ ਘਟਾਉਣ ਦੀ ਜਿਹੜੀ ਹੈ ਜੀ ਉਹ ਸਲਾਹ ਦਿੱਤੀ ਹੈ। ਜਿਹੜਾ ਕਰੋੜਾਂ ਰੁਪਈਆ ਖਰਚਿਆ ਜਾਂਦਾ ਜੀ ਐਡਵਰਟਾਈਜ਼ਮੈਂਟ ਦੇ ਉੱਤੇ ਜਾਂ ਫਿਰ ਯੂਨੀਵਰਸਿਟੀਆਂ ਦੇ ਰਾਹੀਂ, ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਗਾ ਜੀ। ਜਦੋਂ ਕਿਸਾਨਾਂ ਨੇ ਉਹ ਗੱਲ ਮੰਨੀ ਹੋਈ ਨਹੀਂ, ਕਾਰਨ ਉਹਦਾ ਇਹ ਹੈ ਜੀ ਕਿ ਕਿਸਾਨਾਂ ਦਾ ਵਿਸ਼ਵਾਸ ਜਿਹੜਾ ਜੀ ਲੀਡਰਾਂ ਦੇ ਲਾਰਿਆਂ ਤੇ ਯੂਨੀਵਰਸਿਟੀ ਦੇ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਨਾਂ ਤੋਂ ਮੁਕੰਮਲ ਤੌਰ ਦੇ ਉੱਤੇ ਜਿਹੜਾ ਜੀ ਉਹ ਉੱਠਿਆ ਹੋਇਆ। ਸੋ ਜਿਹੜੇ ਪੰਜਾਬ ਦੇ ਖੇਤੀ ਮੰਤਰੀ ਨੇ ਤੋਤਾ ਸਿੰਘ ਹੋਰੀ, ਉਹ ਕਹਿੰਦੇ ਜੀ ਕਿ ਸਰਕਾਰ ਦੇ ਵੱਲੋਂ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਵੱਲੋਂ ਮੱਕੀ ਜਾਂ ਬਦਲਵੀਆਂ ਫਸਲਾਂ ਦੇ ਘੱਟੋ ਘੱਟ ਭਾਅ ਤੈਅ ਕਰਨ ਤੋਂ ਬਿਨਾਂ ਝੋਨੇ ਹੇਠ ਰਕਬਾ ਜਿਹੜਾ ਜੀ ਉਹ ਨਹੀਂ ਘੱਟ ਸਕੂਗਾ। ਝੋਨਾ ਘੱਟੋ ਘੱਟ ਕਿਸਾਨ ਨੂੰ ਜਿਹੜੀ ਹੈ ਜੀ ਉਹ 22ਵੀਂ ਆਮਦਨ ਤਾਂ ਦੇ ਰਿਹਾ। ਸਵਾਲ ਇਹ ਹੈ ਜੀ ਫਿਰ ਕੇਂਦਰ ਦੀ ਸਰਕਾਰ ਤੋਂ ਹੁਣ ਕੱਲੇ ਕਿਸਾਨ ਨੇ ਥੋੜ੍ਹੀ ਜਾਣਾ ਜੀ ਲੈ ਕੇ ਆਪਣੀ ਮੰਗ। ਜੇ ਮੰਗਾਂ ਇਹਨਾਂ ਦੀਆਂ ਸੁਣੀਆਂ ਨਹੀਂ ਜਾ ਰਹੀਆਂ, ਮੰਨੀਆਂ ਨਹੀਂ ਜਾ ਰਹੀਆਂ ਤੇ ਫਿਰ ਹੱਥ ਖੜੇ ਕਰ ਦੇਣ ਜੀ। ਇੰਨੇ ਸਾਲਾਂ ਤੋਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੂਰਖ ਜਿਹੜਾ ਜੀ ਉਹ ਕਿਉਂ ਬਣਾ ਰਹੇ ਨੇ? ਕਿਸਾਨ ਇਸ ਮਸਲੇ ਦੇ ਉੱਤੇ ਕਰਨ ਤਾਂ ਵਿਚਾਰੇ ਜਿਹੜਾ ਜੀ ਉਹ ਕੀ ਕਰਨ, ਉਹ ਚਾਟ ਫੇਰੇ ਤੋਂ ਜਿਹੜਾ ਜੀ ਉਹ ਕੜਿੱਕੀ 'ਚ ਫਸੇ ਨੇ। ਬਿਲਕੁਲ ਜੀ, ਇਹਨਾਂ ਦਾ ਤਾਂ ਇੱਕ ਬਿਆਨ ਦੇ ਕੇ ਸਰ ਜਾਂਦਾ ਤੇ ਅੰਦਰਗਤੀ ਕੀ ਹੁੰਦਾ ਉਹ ਕੋਈ ਨਹੀਂ ਪਤਾ। ਤੇ ਅੱਗੇ ਆਪਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਗੱਲ ਕਰੀਏ, ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਰਿਆਂ ਨੂੰ ਇੱਕੋ ਹੀ ਪ੍ਰੋਗਰਾਮ ਕਰਨਾ ਚਾਹੀਦਾ ਆ। ਬਾਕੀ ਜਿਹੜੇ ਦਮਦਮੀ ਟਕਸਾਲ ਆ ਜਾਂ ਦਲ ਖਾਲਸਾ ਨੇ ਪ੍ਰੋਗਰਾਮ ਬਣਾਏ ਆ ਉਹ ਰੱਦ ਕਰ ਦੇਣੇ ਚਾਹੀਦੇ ਆ ਜੀ। ਕਾਫੀ ਦੇਰ ਬਾਅਦ ਬੋਲੇ ਨੇ ਜੀ ਸਿਮਰਨਜੀਤ ਸਿੰਘ ਮਾਨ ਹੋਰੀ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 6 ਜੂਨ ਨੂੰ ਅੰਮ੍ਰਿਤਸਰ ਦੇ ਵਿੱਚ ਜਿਹੜਾ ਘੱਲੂਘਾਰਾ ਦਿਵਸ ਹੈ ਉਹਦੇ ਮੌਕੇ ਦੇ ਉੱਤੇ ਦਲ ਖਾਲਸਾ ਤੇ ਦਮਦਮੀ ਟਕਸਾਲ ਦੇ ਵੱਲੋਂ ਵੱਖੋ ਵੱਖਰੇ ਪ੍ਰੋਗਰਾਮ ਉਲੀਕ ਕੇ ਇੱਕੋ ਥਾਂ ਦੇ ਉੱਤੇ ਜਿਹੜਾ ਜੀ ਅਕਾਲ ਤਖਤ ਸਾਹਿਬ ਤੇ ਸਾਂਝਾ ਪ੍ਰੋਗਰਾਮ ਜਿਹੜਾ ਉਹ ਕਰਨਾ ਚਾਹੀਦਾ। ਉਹਨਾਂ ਨੇ ਇਹ ਕਿਹਾ ਜੀ ਕਿ 1984 ਦੇ ਵਿੱਚ ਜਿਹਨਾਂ ਸ਼ਹੀਦੀਆਂ ਪਾਈਆਂ ਸਨ, ਜੇ ਉਹਨਾਂ ਦੇ ਨਾਂ ਤੇ ਵੰਡੀਆਂ ਜਿਹੜੀਆਂ ਹੋ ਰਹੀਆਂ ਨੇ ਤੇ ਉਹ ਗਲਤ ਨੇ। ਉਹਨਾਂ ਨੇ ਕਿਹਾ ਕਿ ਇਸ ਸਥਾਨ ਦੇ ਉੱਤੇ ਇੱਕ ਪ੍ਰੋਗਰਾਮ ਜਿਹੜਾ ਜੀ ਉਹ ਹੋਣਾ ਚਾਹੀਦਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਦਲ ਖਾਲਸਾ ਦੇ ਬਾਰੇ ਇਹ ਕਿਹਾ ਜੀ ਕਿ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ। ਇਹਦੇ ਨਾਲ ਬਾਜ਼ਾਰ ਬੰਦ ਹੋਣ ਕਰਕੇ ਸਰਕਾਰ ਦੇ ਵੱਲੋਂ ਦਹਿਸ਼ਤ ਪਾਉਣ ਅਧੀਨ ਲਾਈਆਂ ਗਈਆਂ ਸੁਰੱਖਿਆ ਫੋਰਸਾਂ ਨੂੰ ਸਿੱਖ ਲੀਡਰਸ਼ਿਪ ਤੇ ਹੋਰਾਂ ਨੂੰ ਪਛਾਣ ਕਰਨ ਦੇ ਵਿੱਚ ਸਹੂਲਤ ਮਿਲੂਗੀ ਤੇ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਵਾਸਤੇ ਸੰਗਤ ਦੀ ਗਿਣਤੀ ਦੇ ਉੱਤੇ ਪ੍ਰਭਾਵ ਜਿਹੜਾ ਜੀ ਪਊਗਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਵੀ ਕਿਹਾ ਕਿ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਜਿਹੜੇ ਨੇ ਹਰਨਾਮ ਸਿੰਘ ਧੁੰਮਾ ਦੇ ਵੱਲੋਂ 84 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਖਰੇ ਤੌਰ ਦੇ ਉੱਤੇ ਚੌਂਕ ਮਹਿਤਾ 'ਚ ਜਿਹੜਾ ਪ੍ਰੋਗਰਾਮ ਕੀਤਾ ਜਾਣਾ, ਜਿਹਦਾ ਪ੍ਰਚਾਰ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਇਹਦਾ ਪ੍ਰਭਾਵ ਵੀ ਸਿੱਖ ਕੌਮ ਨੂੰ ਆਪਣੇ ਕੇਂਦਰੀ ਧੁਰੇ ਅਕਾਲ ਤਖਤ ਤੋਂ ਦੂਰ ਕਰਨਾ ਤੇ ਸਿੱਖ ਸ਼ਕਤੀ ਨੂੰ ਵੰਡਣ ਵਾਲਾ ਜਿਹੜਾ ਜੀ ਉਹ ਬਣਾ ਰਿਹਾ। ਉਹਨਾਂ ਨੇ ਦਲ ਖਾਲਸਾ ਤੇ ਦਮਦਮੀ ਟਕਸਾਲ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਖੋ ਵੱਖਰੇ ਤੌਰ ਦੇ ਉੱਤੇ ਐਲਾਨੇ ਗਏ ਅੰਮ੍ਰਿਤਸਰ ਬੰਦ ਤੇ ਚੌਕ ਮਹਿਤਾ ਵਿੱਚ ਕੀਤੀ ਜਾਣ ਵਾਲੀ ਜਿਹੜੀ ਅਰਦਾਸ ਹੈ ਉਹਦੇ ਪ੍ਰੋਗਰਾਮਾਂ ਨੂੰ ਰੱਦ ਕਰਕੇ ਜਿਹੜਾ ਜੀ ਇੱਕ ਪ੍ਰੋਗਰਾਮ ਇਹ ਹੋਣਾ ਚਾਹੀਦਾ। ਅਪੀਲ ਉਹਨਾਂ ਦੀ ਸਹੀ ਹੈ, ਪਰ ਸਵਾਲ ਇਹ ਹੈ ਕਿ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਜਿਹੜਾ ਜੀ ਉਹ ਪੱਠੇ ਪਾਉਣੇ ਨੇ ਜਾਂ ਜਿਨ੍ਹਾਂ ਨੇ ਆਪੋ ਆਪਣਾ ਜਿਹੜਾ ਜੀ ਉਹ ਡਫਲੀ ਵਜਾਉਣੀ ਹੈ, ਕੀ ਉਹ ਮਾਨ ਸਾਹਿਬ ਦੀ ਜਿਹੜੀ ਇਹ ਅਪੀਲ ਆ ਇਹਨੂੰ ਉਹ ਸੁਣਨਗੇ ਜੀ? ਬਿਲਕੁਲ ਜੀ, ਇਹੀ ਤਾਂ ਸਾਡੇ ਵਿੱਚ ਘਾਟ ਆ ਕਿ ਅਸੀਂ ਇਕੱਠੇ ਹੋ ਕੇ ਨਹੀਂ ਕਰਦੇ। ਸਾਰਿਆਂ ਨੂੰ ਹੀ ਰਲ ਮਿਲ ਕੇ ਚੱਲਣਾ ਚਾਹੀਦਾ। ਤੇ ਅੱਗੇ ਆਪਾਂ ਪੰਜਾਬ ਦੇ ਸਿਹਤ ਵਿਭਾਗ ਦੀ ਗੱਲ ਕਰੀਏ, ਪਾਰਟ ਟਾਈਮ ਡਾਕਟਰਾਂ ਦੇ ਸਹਾਰੇ।
ਜੀ ਇੱਥੇ ਤਾਂ ਸਭ ਕੁਝ ਹੀ ਜਿਹੜਾ ਜੀ ਉਹ ਪਾਰਟ ਟਾਈਮ ਹੀ ਹੈ। ਔਰ ਜਿਹੜਾ ਸਿਹਤ ਵਿਭਾਗ ਹੈ ਜੀ ਉਹਦੇ ਸਰਕਾਰੀ ਹਸਪੀਟਲਾਂ ਦੇ ਵਿੱਚ ਵੀ ਸਰਕਾਰੀ ਜਿਹੜੇ ਪਾਰਟ ਟਾਈਮ ਡਾਕਟਰ ਰੱਖ ਕੇ ਡੰਗ ਟਪਾਏ ਜਿਹੜਾ ਜੀ ਉਹ ਟਪਾਇਆ ਜਾ ਰਿਹਾ। 18,000 ਰੁਪਏ ਮਹੀਨੇ ਤੇ ਉੱਕਾ ਪੁੱਖਾ ਤਨਖਾਹ ਤੇ 100 ਦੇ ਕਰੀਬ ਡਾਕਟਰਾਂ ਦੀ ਭਰਤੀ ਕੀਤੀ ਹੈ ਜੀ। 18,000 ਰੁਪਈਆ ਸਿਰਫ ਜਿਹੜਾ ਜੀ ਜਿਹਨੇ MBBS ਜਿਹੜੀ ਆ ਉਹ ਕੀਤੀ ਹੋਈ ਹੈ। ਮੇਰਾ ਖਿਆਲ ਹੋ ਸਕਦਾ ਜੀ ਉਹ ਆਪਣੇ ਆਪ ਨੂੰ ਲਾਹਨਤਾਂ ਪਾਉਂਦੇ ਹੋਣਗੇ ਅੰਦਰ ਵੜ ਕੇ ਕਿ ਇਸ ਕੇਸ ਲਾਈਨ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ, ਜਾਂ ਸਰਕਾਰ ਜਿਹੜੀ ਹੈ ਜੀ ਮਜ਼ਾਕ ਹੀ ਉਹਨਾਂ ਦੇ ਨਾਲ ਕਰ ਰਹੀ ਹੈ। ਜਿਹੜਾ ਇਹ ਵੀ ਇਹਦੇ ਵਿੱਚ ਛੋਟ ਦਿੱਤੀ ਗਈ ਹੈ ਕਿ ਡਾਕਟਰ ਦਿਨ ਦੇ ਵਿੱਚ 4 ਘੰਟੇ ਸਰਕਾਰੀ ਹਸਪੀਟਲਾਂ ਦੇ ਵਿੱਚ ਮਰੀਜ਼ ਜਿਹੜੇ ਉਹਨਾਂ ਦੀ ਜਾਂਚ ਕਰਨਗੇ ਤੇ ਬਾਕੀ ਸਮਾਂ ਆਪਣੀ ਨਿੱਜੀ ਪ੍ਰੈਕਟਿਸ ਜਿਹੜਾ ਜੀ ਉਹ ਕਰ ਸਕਣਗੇ। ਇਹਨਾਂ ਡਾਕਟਰਾਂ ਨੂੰ ਸ਼ਹਿਰੀ ਖੇਤਰ ਦੇ ਹਸਪਤਾਲਾਂ ਦੇ ਵਿੱਚ ਤਾਇਨਾਤ ਜਿਹੜਾ ਜੀ ਉਹ ਕੀਤਾ ਜਾ ਰਿਹਾ। ਸਿਹਤ ਵਿਭਾਗ ਦਾ ਇਹ ਫੈਸਲਾ ਵਿਵਾਦਾਂ ਦੇ ਵਿੱਚ ਘਿਰ ਗਿਆ ਜੀ, ਕਿਉਂਕਿ ਰੈਗੂਲਰ ਭਰਤੀ ਕੀਤੇ ਜਾ ਰਹੇ ਡਾਕਟਰਾਂ ਨੂੰ 15,000 ਰੁਪਏ ਮਹੀਨੇ ਤਨਖਾਹ ਤੇ ਰੱਖਿਆ ਗਿਆ, ਜਦੋਂ ਕਿ ਪਾਰਟ ਟਾਈਮ ਡਾਕਟਰਾਂ ਨੂੰ ਉਹਨਾਂ ਤੋਂ 3,000 ਰੁਪਏ ਵੱਧ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਨੇ। 404 MBBS ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਤੇ ਉਹਨਾਂ ਨੂੰ ਪਹਿਲੇ 3 ਸਾਲਾਂ ਤੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਬੇਸਿਕ ਪੇ ਜਿਹੜੀ ਆ ਜੀ ਉਹ ਦਿੱਤੀ ਜਾਊਗੀ। ਇਹ ਦੱਸਿਆ ਗਿਆ ਜੀ ਕਿ ਪਾਰਟ ਟਾਈਮ ਡਾਕਟਰਾਂ ਨੂੰ ਸਵੇਰੇ 10 ਤੋਂ ਦੁਪਹਿਰੇ 2 ਵਜੇ ਤੱਕ ਤੇ ਜਾਂ ਸ਼ਾਮ ਨੂੰ 4 ਤੋਂ 7 ਵਜੇ ਤੱਕ ਦੀ ਡਿਊਟੀ ਜਿਹੜੀ ਆ ਜੀ ਉਹ ਦਿੱਤੀ ਗਈ ਹੈ। ਸਿਹਤ ਵਿਭਾਗ ਦੇ ਵਿੱਚ ਜਿਹੜੇ ਮਾਹਰ MBBS ਡਾਕਟਰਾਂ ਦੀ ਇਸ ਵੇਲੇ ਭਾਰੀ ਤੋਟ ਜਿਹੜੀ ਉਹ ਚੱਲ ਰਹੀ ਹੈ। ਜਿਹੜੇ ਇਹਦੇ ਵਿੱਚ ਐਕਸਪਰਟ ਨੇ ਜੀ ਉਹ 1783 ਟੋਟਲ ਜਿਹੜੀਆਂ ਇਹਨਾਂ ਦੀਆਂ ਸੀਟਾਂ ਨੇ ਔਰ 800 ਇਹਦੇ ਵਿੱਚੋਂ ਖਾਲੀ ਪਈਆਂ ਨੇ। MBBS ਦੀਆਂ 3300 ਪੋਸਟਾਂ ਵੀ ਜਿਹੜੀਆਂ ਜੀ ਉਹ ਭਰਨੀਆਂ ਔਖੀਆਂ ਇਸ ਵੇਲੇ ਹੋ ਰਹੀਆਂ ਨੇ। MBBS ਡਾਕਟਰਾਂ ਦੀਆਂ 400 ਅਸਾਮੀਆਂ ਲਈ ਜਿਹੜਾ ਸਿਰਫ 150 ਨੇ ਉਹਨਾਂ ਨੇ ਡਿਊਟੀ ਦੇ ਉੱਤੇ ਹਾਜ਼ਰੀ ਦਿੱਤੀ ਹੈ। MD ਦੀ ਪੜ੍ਹਾਈ ਦੇ ਵਿੱਚ ਸਰਕਾਰੀ ਡਾਕਟਰਾਂ ਲਈ 60% ਦਾ ਕੋਟਾ ਰਾਖਵਾਂ ਹੁੰਦਾ ਔਰ ਕੋਟੇ ਤਹਿਤ ਦਾਖਲਾ ਲੈਣ ਦੇ ਲਾਲਚ ਦੇ ਵਿੱਚ 150 ਮੁੱਢਲੀ ਤਨਖਾਹ ਤੇ ਕੰਮ ਕਰਨ ਵਾਸਤੇ ਜਿਹੜਾ ਜੀ ਉਹ ਰਾਜੀ ਹੋਏ ਨੇ। ਜਿਹੜੇ ਸਵੇਰੇ ਜਾਂ ਸ਼ਾਮ ਨੂੰ ਪਾਰਟ ਟਾਈਮ ਜਾਣਗੇ ਉਹ ਕਰਦੇ ਕੀ ਨੇ ਜੀ, ਉੱਥੇ ਕਹਿੰਦੇ ਨੇ ਕਿ ਆ ਕੇ ਪ੍ਰਾਈਵੇਟ ਤੌਰ ਦੇ ਉੱਤੇ ਮੈਨੂੰ ਦਿਖਾ ਲਿਓ, ਫਿਰ ਉੱਥੇ ਡਿਟੇਲ ਜਿਹੜੀ ਆ ਜੀ ਉਹ ਦੱਸੂਗਾ। ਉਹ ਆਪਣੇ ਗਾਹਕ ਜਿਹੜੇ ਉੱਥੇ ਪੱਕੇ ਕਰਨ ਲੱਗ ਜਾਂਦੇ ਨੇ। ਸੋ ਇਹ ਮੁੱਢਲੀਆਂ ਸਹੂਲਤਾਂ ਨੇ। 15,000 ਰੁਪਈਆ 18,000 ਰੁਪਈਆ ਜਿਹੜਾ ਜੀ ਉਹ ਡਾਕਟਰਾਂ ਦੀ ਤੇ ਤਨਖਾਹ ਹੋਵੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇੱਕ ਜਿਹੜਾ ਦੀ ਰਾਜ ਮਿਸਤਰੀ ਹੈ ਸ਼ਾਇਦ ਉਹ ਇੰਨੇ ਪੈਸੇ ਉਹ ਵੀ ਬਣਾ ਲੈਂਦਾ ਜਿਹਦੇ ਕੋਲੇ ਐਜੂਕੇਸ਼ਨ ਕੋਈ ਨਹੀਂ। ਇੰਨਾ ਪੜ੍ਹ ਲਿਖ ਕੇ ਜਿਹੜਾ ਜੀ ਉਹ ਡਾਕਟਰ ਜਿਹੜੇ ਨੇ 18,000 ਰੁਪਈਏ ਦੇ ਉੱਤੇ ਜਾਂ 15,000 ਦੇ ਉੱਤੇ ਕੰਮ ਕਰਨਗੇ। ਫਿਰ ਇਹ ਕਿਹਾ ਜਾ ਰਿਹਾ ਜੀ ਕਿ ਇੱਥੇ ਤਾਂ ਬੇਰੁਜ਼ਗਾਰੀ ਹੈ ਨਹੀਂ, 1.25 ਲੱਖ ਨੌਕਰੀ ਜਿਹੜੀ ਉਹ ਨਿਕਲ ਰਹੀ ਹੈ ਜੀ। ਬਿਲਕੁਲ ਜੀ, ਨਿਕਲਣੀ ਕਿਹਦੇ ਲਈ ਆ ਸਾਰਿਆਂ ਨੂੰ ਪਤਾ ਹੈ। ਤੇ ਆਪਾਂ ਅੱਗੇ ਸਟੇਟ ਬੈਂਕ ਆਫ ਪਟਿਆਲਾ ਦੀ ਗੱਲ ਕਰੀਏ, ਉਸ ਦੀ ਵੀ ਪਛਾਣ ਖਤਮ ਹੋਣ ਕਿਨਾਰੇ ਜੀ। ਸਟੇਟ ਬੈਂਕ ਆਫ ਪਟਿਆਲਾ ਜਿਹੜਾ ਜੀ ਪੰਜਾਬ ਦੇ ਵਿੱਚ ਜਿਹੜੇ ਵਧੀਆ ਬੈਂਕ ਨੇ, ਪੁਰਾਣੇ ਬੈਂਕ ਨੇ, ਉਹਨਾਂ ਦੇ ਵਿੱਚੋਂ ਇੱਕ ਜਾਣਿਆ ਜਾਂਦਾ। ਇਹਦਾ ਹੈੱਡ ਆਫਿਸ ਇੱਥੇ ਪਟਿਆਲੇ ਦੇ ਵਿੱਚ ਸ਼ੇਰਾਂਵਾਲਾ ਗੇਟ ਦੇ ਉੱਤੇ ਜਿਨ੍ਹਾਂ ਨੇ ਪਟਿਆਲਾ ਵੇਖਿਆ ਉਹਨਾਂ ਨੇ ਜ਼ਰੂਰ ਦੇਖਿਆ ਹੋਊਗਾ ਜੀ। ਬਹੁਤ ਵੱਡੀ ਇਹ ਬਿਲਡਿੰਗ ਹੈ। ਮਹਾਰਾਜਾ ਭੁਪਿੰਦਰ ਸਿੰਘ ਦੇ ਵੱਲੋਂ ਇਹ 17 ਨਵੰਬਰ 1917 ਨੂੰ ਸਥਾਪਿਤ ਕੀਤਾ ਗਿਆ ਸੀਗਾ ਸਟੇਟ ਬੈਂਕ ਆਫ ਪਟਿਆਲਾ। ਇਹਦੀ ਪਛਾਣ ਜਿਹੜੀ ਆ ਜੀ ਉਹ ਖਤਮ ਹੋਣ ਕੰਢੇ ਆ। ਮੁਲਕ ਭਰ ਦੇ ਵਿੱਚ ਇਹਦੀਆਂ 1300 ਬ੍ਰਾਂਚਿਸ ਨੇ ਔਰ 15,000 ਆਫਿਸਰਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਲੇ ਇਸ ਬੈਂਕ ਨੂੰ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮਰਜ ਕੀਤੇ ਜਾਣ ਦੀ ਕਾਰਵਾਈ ਜਿਹੜੀ ਆ ਜੀ ਉਹ ਚੱਲ ਰਹੀ ਹੈ। ਜਿਹੜੇ ਪਟਿਆਲਵੀ ਨੇ ਤੇ ਬੈਂਕ ਸਟਾਫ ਜਿਹੜਾ ਜੀ ਉਹਦੇ ਵਿੱਚ ਰੋਸ ਦੀ ਲਹਿਰ ਹੈ। 29 ਤੇ 30 ਜੂਨ ਨੂੰ ਇਹ ਹੜਤਾਲ ਦਾ ਜਿਹੜਾ ਜੀ ਉਹ ਐਲਾਨ ਵੀ ਜਿਹੜਾ ਉਹ ਕੀਤਾ ਗਿਆ। ਜਿਹੜਾ ਸਟੇਟ ਬੈਂਕ ਆਫ ਪਟਿਆਲਾ ਕਮਰਸ਼ੀਅਲ ਤੇ ਸੈਂਟਰਲ ਬੈਂਕਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਨੂੰ ਅਪਣਾ ਕੇ ਜਿਹੜਾ ਹੈ ਜੀ ਇੰਡਸਟਰੀ ਤੇ ਖੇਤੀਬਾੜੀ ਨੂੰ ਹੁਲਾਰਾ ਦੇਣ ਦੇ ਵਾਸਤੇ ਇਹ ਬੈਂਕ ਜਿਹੜਾ ਜੀ ਉਹ ਸਥਾਪਿਤ ਕੀਤਾ ਗਿਆ ਸੀਗਾ। 1948 ਦੇ ਵਿੱਚ ਇਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧੀਨ ਜਿਹੜਾ ਉਹ ਆ ਗਿਆ ਸੀਗਾ। ਇਹਦਾ ਨਾਮ ਜਿਹੜਾ ਸੀਗਾ ਜੀ ਪਟਿਆਲਾ ਸਟੇਟ ਬੈਂਕ ਦੀ ਬਜਾਏ ਸਟੇਟ ਬੈਂਕ ਆਫ ਜਿਹੜਾ ਜੀ ਉਹ ਪਟਿਆਲਾ ਹੋ ਗਿਆ। ਔਰ 1 ਅਪ੍ਰੈਲ 1960 ਨੂੰ ਇਹਨੂੰ ਜਿਹੜਾ ਸੀਗਾ ਜੀ ਸਹਾਇਕ ਬੈਂਕ ਦਾ ਦਰਜਾ ਜਿਹੜਾ ਜੀ ਉਹ ਮਿਲਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਇਹਦੀ ਇੱਕੋ ਸ਼ਾਖਾ ਜਿਹੜੀ ਉਹ ਕਿਲਾ ਚੌਕ ਦੇ ਵਿੱਚ ਹੁੰਦੀ ਸੀਗੀ ਤੇ ਹੁਣ ਇਹਦੀ ਜਿਹੜੀ ਬਿਲਡਿੰਗ ਦੇ ਮੈਂ ਤੁਹਾਨੂੰ ਦੱਸਿਆ ਕਿ ਸ਼ੇਰਾਂਵਾਲਾ ਗੇਟ ਦੇ ਵਿੱਚ ਪ੍ਰਸਿੱਧ ਜਿਹੜੀ ਇਹਦੀ ਹੈ
ਜਿਹੜੇ ਪਟਿਆਲੇ ਵਾਲੇ ਨੇ ਉਹ ਕਹਿ ਰਹੇ ਨੇ ਕਿ ਇਹ ਇੱਕ ਪਹਿਚਾਣ ਹੈ ਪੂਰੇ ਮੁਲਕ ਦੇ ਵਿੱਚ ਪਟਿਆਲੇ ਦੀ, ਇਸ ਕਰਕੇ ਇਹ ਮਰਜ ਨਹੀਂ ਹੋਣਾ ਚਾਹੀਦਾ। ਪਰ ਜਿਹੜਾ ਇਹ ਕਿਹਾ ਜਾ ਰਿਹਾ ਕਿਉਂਕਿ ਬੈਂਕਾਂ ਦੇ ਇੱਥੇ ਮਰਜ ਹੋਣ ਦੀ ਲੰਮੀ ਚੌੜੀ ਪ੍ਰਕਿਰਿਆ ਜਾਂ ਕਈ ਬੈਂਕ ਜਿਹੜੇ ਨੇ ਉਹਨਾਂ ਦੀ ਹੋਂਦ ਖਤਮ ਹੋ ਗਈ ਆ। ਜਿਹੜਾ ਇੱਥੇ ਜਿਹੜੇ ਬੈਂਕ ਹੁੰਦੇ ਸਨ ਜਿਨ੍ਹਾਂ ਦੇ ਨਾਮ ਪੰਜਾਬ ਦੇ ਉੱਤੇ ਸੀ ਉਹ ਵੀ ਤਕਰੀਬਨ ਜਿਹੜੇ ਜੀ ਉਹ ਗਵਾਚ ਗਏ ਵੱਡੇ ਬੈਂਕਾਂ ਦੇ ਵਿੱਚ ਜਿਹੜਾ ਜੀ। ਤਾਂ ਉਸੇ ਤਰੀਕੇ ਦੇ ਨਾਲ ਇਹ ਬੈਂਕ ਵੀ ਜਿਹੜਾ ਜੀ ਇਹ ਆਪਣੀ ਹੋਂਦ ਆਉਂਦੇ ਦਿਨਾਂ ਦੇ ਦੌਰਾਨ ਬਰਕਰਾਰ ਨਹੀਂ ਰੱਖ ਸਕੂਗਾ। ਬਹੁਤ ਸਾਰੇ ਲਿਸਨਰ ਹੋਣਗੇ ਜੀ ਜਿਨ੍ਹਾਂ ਦੇ ਅਕਾਊਂਟ ਹੋਣਗੇ ਇਸ ਬੈਂਕ ਦੇ ਵਿੱਚ ਜਾਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇਸ ਬੈਂਕ ਦੇ ਨਾਲ ਜਿਹੜਾ ਜੀ ਉਹ ਕੰਮ ਕੀਤਾ। ਤਾਂ ਇਹ ਕੱਲ੍ਹ ਦੀ ਗੱਲ ਜਿਹੜੀ ਆ ਜੀ ਹੋ ਜਾਊਗੀ। ਵੈਸੇ ਇਹਦੇ ਨਾਲ ਕੋਈ ਬੈਂਕਾਂ ਦੇ ਵਿੱਚ ਜਿਨ੍ਹਾਂ ਦੇ ਅਕਾਊਂਟ ਨੇ ਉਹਨਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਿਰਫ ਮਰਜ ਹੋ ਰਿਹਾ ਔਰ ਸਟੇਟ ਬੈਂਕ ਇੰਡੀਆ ਜਿਹੜਾ ਜੀ ਉਹ ਬਣ ਜਾਣਾ। ਉਸੇ ਤਰੀਕੇ ਦੇ ਨਾਲ ਜਿਹੜਾ ਜੀ ਕੰਮਕਾਰ ਜ਼ਰੂਰ ਜਾਰੀ ਰਹੂਗਾ ਪਰ ਨਾਮ ਗਾਇਬ ਹੋ ਜਾਊਗਾ। ਹਾਂ ਬਿਲਕੁਲ ਜੀ। ਤੇ ਅੱਗੇ ਅਜਨਾਮਾ ਕਿ ਜਦੋਂ ਜਾਟ ਅੰਦੋਲਨ ਸਨ ਕਰਨ ਨਿਕਲੇ ਉਧੜ ਧੂਮੀ ਦੀ ਕੀਤੀ ਸੀ ਹੱਦ ਬੇਲੀ। ਜਦੋਂ ਜਾਟ ਅੰਦੋਲਨ ਸਨ ਕਰਨ ਨਿਕਲੇ ਉਧੜ ਧੂਮੀ ਦੀ ਕੀਤੀ ਸੀ ਹੱਦ ਬੇਲੀ। ਸਾੜ ਫੂਕ ਵਿੱਚ ਕੀਤੀ ਸੀ ਸਿਖਰ ਉਹਨਾਂ ਗੁੰਡਾ ਅਨਸਰ ਵੀ ਲਿਆ ਸੀ ਸੱਦ ਬੇਲੀ। ਵੈਸ਼ੀ ਪੁਣੇ ਦੀ ਹੋਈ ਸੀ ਹੱਦ ਫਿਰਦੀ ਹਾਲੇ ਕੇਸ ਨਹੀਂ ਹੋਏ ਉਹ ਰੱਦ ਬੇਲੀ। ਚੁੱਕੀ ਸਿੰਘ ਅਮਰਿੰਦਰ ਨੇ ਮੰਗ ਉਹੀ ਕੈਪਟਨ ਸਮਝਦਾ ਮੁਖੀ ਇਹ ਮੱਦ ਬੇਲੀ। ਹਾਲਤ ਚੰਗੀ ਨਾ ਪਹਿਲਾਂ ਹੀ ਪਾਰਟੀ ਦੀ ਮਗਰੋਂ ਸ਼ੋਸ਼ਾ ਇਹ ਲਿਆਈ ਛੇੜ ਬੇਲੀ। ਹਾਲਤ ਚੰਗੀ ਨਾ ਪਹਿਲਾਂ ਹੀ ਪਾਰਟੀ ਦੀ ਮਗਰੋਂ ਸ਼ੋਸ਼ਾ ਇਹ ਲਿਆਈ ਛੇੜ ਬੇਲੀ। ਜਾਤਾਂ ਸਾਰੀਆਂ ਤੋਂ ਮੰਗਣ ਵੋਟ ਤੁਰਿਆ ਕਰਕੇ ਇੱਕ ਹੀ ਜਾਤ ਲਈ ਨੇੜ ਬੇਲੀ। ਜੀ ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਇਹ ਸੀ ਬਲਤੇਜ ਪੰਨੂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।